ਡੈਪੂਟੇਸ਼ਨ ਦਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦਾ ਮਸਲਾ ਜੇ ਤੁਹਾਨੂੰ ਦੱਸਦੇ ਜਾਈਏ, ਜੇ ਕਿਸੇ ਨੂੰ ਲੱਗਦਾ ਸੀਗਾ ਨਾ ਵੀ ਸ਼ਾਇਦ ਵੀ ਥੋੜਾ ਚਿਰ ਚੱਲੂਗਾ ਤੇ ਫਿਰ ਉਦਾਂ ਦਾ ਉਦਾਂ ਹੀ ਹੋਊਗਾ, ਇਹ ਮਨਾਂ ਦੇ ਵਿੱਚੋਂ ਜਿਹੜੇ ਭੁਲੇਖੇ ਆ ਉਹ ਕੱਢਣੇ ਚਾਹੀਦੇ ਆ। ਇਮੀਗ੍ਰੇਸ਼ਨ ਨੇ ਕੱਲ ਕੋਲੋਰਾਡੋ ਦੇ ਨਾਈਟ ਕਲੱਬ ਦੇ ਵਿੱਚ, ਜਦ ਉੱਥੇ ਨਾਈਟ ਕਲੱਬ ਚੱਲ ਰਿਹਾ ਸੀ, ਉਸ ਦਰਮਿਆਨ ਉੱਥੇ ਰੇਡ ਜਿਹੜੀ ਉਹ ਕਹਿੰਦੇ ਮਾਰ ਦਿੱਤੀ ਆ। ਰੇਡ ਮਾਰਨ ਤੋਂ ਬਾਅਦ ਚ ਇਹ ਕੋਲੋਰਾਡੋ ਦੇ ਵਿੱਚ ਜਿਹੜਾ ਇਹ ਵਾਪਰਿਆ, ਤੇ ਕਹਿੰਦੇ ਇਮੀਗ੍ਰੇਸ਼ਨ ਦੇ ਨਾਲ DEA ਦੀ ਜਿਹੜੀ ਰੇਡ ਆ ਉਹ ਵੀ ਉੱਥੇ ਵਾਪਰੀ ਆ। ਡਰੱਗ, ਕੈਸ਼, ਗਨਜ਼ ਤੇ ਵੈਨੇਜ਼ੁਏਲਾ ਗੈਂਗ ਦੇ ਜਿਹੜੇ ਮੈਂਬਰ ਆ ਉਹ ਉੱਥੋਂ ਉਹਨਾਂ ਨੇ ਫੜੇ ਹੈਗੇ ਆ। ਇਮੀਗ੍ਰੇਸ਼ਨ ਐਨਫੋਰਸਮੈਂਟ ਕ੍ਰੈਕਡਾਊਨ ਕਹਿੰਦੇ ਵੀ ਇਸ ਟਾਈਮ ਪੂਰੀ ਸਿਖਰਾਂ ਦੇ ਉੱਤੇ ਚੱਲ ਰਹੀ ਆ। ਮੁਲਕ ਭਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਉਹ ਜੰਗੀ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਵੀਕਐਂਡ ਦੇ ਉੱਤੇ ਵੀ ਆਪਾਂ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕੀਤਾ ਸੀ, ਦੱਸਿਆ ਸੀਗਾ ਵੀ ਆਲਰੇਡੀ ਬਾਰਡਰ ਦੇ ਉੱਤੇ ਫੌਜ ਘੱਲਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ, ਤੇ ਇਸ ਦੇ ਨਾਲ ਬਾਕੀ ਥਾਵਾਂ ਦੇ ਉੱਤੇ ਵੀ ਇਨਸਾਈਡ ਅਮਰੀਕਾ ਵੀ ਉਹਨਾਂ ਦੇ ਦੁਆਰਾ ਜਿਹੜੀ ਛਾਪੇਮਾਰੀ ਆ ਉਹਨਾਂ ਨੂੰ ਤੇਜ਼ ਕੀਤਾ ਗਿਆ ਆ। ਇਹ ਕੋਲੋਰਾਡੋ ਦੇ ਨਾਈਟ ਕਲੱਬ ਦੇ ਵਿੱਚ ਕੱਲ ਜਿਹੜੀ ਆ ਇਹ ਰੇਡ ਜਿਹੜੀ ਉਹ ਮਾਰੀ ਗਈ ਆ। ਤੇ ਇਮੀਗ੍ਰੇਸ਼ਨ ਰਾਈਟ ਐਡਵੋਕੇਟਸ ਆ ਉਹ ਇਹ ਕਹਿੰਦੇ ਵੀ ਇਹ ਬੜਾ ਕੰਸਰਨਿੰਗ ਆ ਵੀ ਲੋਕ ਜਿਹੜੇ ਆ ਉਹ ਦੇਖ ਰਹੇ ਆ ਵੀ ਉਹਨਾਂ ਦੇ ਜਿਹੜੇ ਪਿਆਰੇ ਲੋਕ ਨੇ, ਉਹਨਾਂ ਦੇ ਲਵਡ ਵਨਸ ਆ, ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਆ, ਜਿਨ੍ਹਾਂ ਦਾ ਕੋਈ ਕ੍ਰਿਮੀਨਲ ਚਾਰਜ ਵੀ ਉਹਨਾਂ ਦੇ ਉਲਟ ਫਾਈਲ ਨਹੀਂ ਕੀਤਾ ਹੈਗਾ। ਇੱਕ ਜੈਨੀਫਰ ਪਾਈਪਰ ਆ, ਉਹਨਾਂ ਨੇ ਦੱਸਿਆ ਹੈਗਾ ਆ। ਸੋ ਹੁਣ DAE ਦੇ ਦੁਆਰਾ ਜਿਹੜਾ ਫੈਡਰਲ ਸਰਚ ਵਾਰੰਟ ਆ ਉੱਥੇ ਇਹਨਾਂ ਨੇ ਜਿਹੜੀ ਕਹਿੰਦੇ ਵੀ ਇਹ ਛਾਪੇਮਾਰੀ ਕੀਤੀ ਗਈ ਆ। ਕਹਿੰਦੇ ਵੀ ਇੱਕ ਵੇਕੈਂਟ ਪ੍ਰਾਪਰਟੀ ਸੀ, ਪਰ ਉੱਥੇ ਕਹਿੰਦੇ ਵੀ ਇੱਕ ਇਨਵੀਟੇਸ਼ਨ ਓਨਲੀ ਇੱਕ ਪਾਰਟੀ ਜਿਹੜੀ ਉਹ ਚੱਲ ਰਹੀ ਸੀ। ਸੋ ਤੜਕੇ 5:45 ਵਜੇ ਛਾਪੇਮਾਰੀ ਜਿਹੜੀ ਉੱਥੇ ਕਰਕੇ ਕਹਿੰਦੇ ਵੀ ਕਈ ਦਰਜਨਾਂ ਹੀ ਲੋਕਾਂ ਨੂੰ ਉਹਨਾਂ ਨੇ ਰਾਉਂਡ ਅਪ ਕਰਕੇ ਤੇ ਜੇ ਗੱਡੀ 'ਚ ਬਿਠਾ ਕੇ, ਬੱਸ 'ਚ ਬਿਠਾ ਕੇ ਜਿਹੜੇ ਉਹ ਲੈ ਕੇ ਗਏ ਆ। ਹੁਣ ਕਹਿੰਦੇ ਵੀ ਜਿੱਥੇ ਵੀ ਇਹ ਛਾਪੇਮਾਰੀ ਜਾਂਦੀ ਹੈ ਨਾਲ ਬੱਸ ਇਹਨਾਂ ਦੇ ਜਾਂਦੀ ਆ, ਵੀ ਉੱਥੋਂ ਅਸੀਂ ਬੱਸ ਭਰ ਕੇ ਹੀ ਲੈ ਕੇ ਆਉਣੀ ਹੈਗੀ ਆ। ਇਸ ਤੋਂ ਬਿਨਾਂ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਟੈਕਸਸ ਦੇ ਬਹੁਤ ਸਾਰੇ ਸ਼ਹਿਰ, ਡੈਲਸ, ਇਰਵਿੰਗ, ਆਰਲਿੰਗਟਨ, ਫੋਰਟ ਵਰਥ, ਗਾਰਲੈਂਡ, ਕੋਲਿਨ ਕਾਉਂਟੀ ਦੇ ਵਿੱਚ ਛਾਪੇ ਮਾਰੇ ਹੈਗੇ ਆ, ਜਿੱਥੋਂ 84 ਦੇ ਕਰੀਬ ਇੰਡੀਵਿਜੂਅਲਸ ਨੂੰ ਅਰੈਸਟ ਕੀਤਾ ਗਿਆ ਆ। ਮੈਜੋਰਟੀ ਦੇ ਵਿੱਚ ਜੋ ਅਰੈਸਟ ਕੀਤੇ ਗਏ ਆ ਉਹਨਾਂ ਦੀ ਕੋਈ ਨਾ ਕੋਈ ਕ੍ਰਿਮੀਨਲ ਕਨਵਿਕਸ਼ਨ ਹੈਗੀ ਆ। ਆਈਸ ਨੇ ਸ਼ਿਕਾਗੋ ਦੇ ਜਿਹੜੇ ਸਵਰਬਸ ਆ ਉੱਥੇ ਵੀ ਕਿਉਂਕਿ ਇਹ ਹੁਣ ਨੇਸ਼ਨ ਵਾਈਡ ਇਮੀਗ੍ਰੇਸ਼ਨ ਰੇਡ ਚੱਲ ਰਹੀ ਆ, ਸੋ ਸਾਰਾ ਮੀਡੀਆ ਇਹ ਦੱਸ ਰਿਹਾ ਵੀ ਨੇਸ਼ਨ ਵਾਈਡ ਇਮੀਗ੍ਰੇਸ਼ਨ ਰੇਡਸ ਦੇ ਵਿੱਚ ਜਿਸ ਤਰ੍ਹਾਂ ਮੈਂ ਟੈਕਸਸ ਦੇ ਸ਼ਹਿਰ ਦੱਸਿਆ, ਉਸ ਤੋਂ ਬਾਅਦ ਸ਼ਿਕਾਗੋ ਦੇ ਸਵਰਬਸ ਦੇ ਵਿੱਚ ਲੋਕਾਂ ਨੂੰ ਜਿਹੜਾ ਰੇਡ ਮਾਰ ਕੇ ਅਰੈਸਟ ਕੀਤਾ ਗਿਆ ਆ। ਕੱਲੇ ਐਤਵਾਰ ਨੂੰ 950 ਦੇ ਕਰੀਬ ਆਈਸ ਵੱਲੋਂ ਪੂਰੇ ਅਮਰੀਕਾ ਦੇ ਵਿੱਚ ਲੋਕ ਅਰੈਸਟ ਕੀਤੇ ਗਏ ਆ। ਇਹ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੇ ਕਨਫਰਮ ਕੀਤਾ ਹੈਗਾ ਮੀਡੀਆ ਨੂੰ। ਸੈਲਫੋਨ ਵੀਡੀਓਜ਼ ਲੋਕ ਸ਼ੇਅਰ ਕਰ ਰਹੇ ਹੈਗੇ ਵੀ ਕਿਸ ਤਰ੍ਹਾਂ ਜਿਹੜੀ ਰੇਡਸ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਵੱਖ-ਵੱਖ ਥਾਵਾਂ ਦੇ ਉੱਤੇ ਮਾਰ ਰਹੇ ਹੈਗੇ ਆ। ਸੋ ਗਵਰਨਰ ਜਿਹੜੇ ਸ਼ਿਕਾਗੋ ਦੇ ਹੈਗੇ ਆ, ਪ੍ਰਿਟਜ਼ਿਕਰ JB, ਉਹਨਾਂ ਨੇ CNN ਨੂੰ ਵੀ ਦੱਸਿਆ ਵੀ ਕਹਿੰਦੇ ਵੀ ਜਿਹੜੇ ਵਾਇਲੈਂਟ ਕ੍ਰਿਮੀਨਲਸ ਆ ਉਹਨਾਂ ਲਈ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਸ਼ਹਿਰ ਦੇ ਵਿੱਚ। ਸ਼ਿਕਾਗੋ ਇਹ ਨੰਬਰ 1 ਟਾਰਗੇਟ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਪਹਿਲੇ ਦਿਨ ਤੋਂ, ਕਿਉਂਕਿ ਸੈਂਚੁਰੀ ਸਿਟੀ ਵੀ ਆ, ਹੋਰ ਬਹੁਤ ਸਾਰੇ ਜਿਹੜੇ ਸੈਂਚੁਰੀ ਸਿਟੀਜ਼ ਆ ਉੱਥੇ ਵੀ ਟਾਰਗੇਟ ਕੀਤਾ ਜਾ ਰਿਹਾ ਹੈਗਾ। ਜੀ ਬਿਲਕੁਲ। ਉਧਰ ਜਿਹੜਾ ਹਰਜੋਤ ਸਿੰਘ ਜੀ, ਜਿੱਦਾਂ ਸ਼ਿਕਾਗੋ ਦਾ ਤੁਸੀਂ ਦੱਸਿਆ ਹੀ ਆ, ਜਿਹੜੀ ਆਈਸ ਦੀ ਸਟੇਟਮੈਂਟ ਆ ਉਹਨਾਂ ਦੀ ਆਪਣੀ ਵੈਬਸਾਈਟ ਦੇ ਉੱਤੇ ਵੀ US ਆਈਸ ਵਾਲਿਆਂ ਨੇ ਫੈਡਰਲ ਪਾਰਟਨਰਸ ਜਿਨ੍ਹਾਂ 'ਚ FBI, ATF, DEA, CBP ਤੇ US ਮਾਰਸ਼ਲ ਸਰਵਿਸ, ਸੋ ਬੇਸਿਕਲੀ ਵੀ ਜਿੰਨੀਆਂ ਵੀ ਫੈਡਰਲ ਲਾ ਐਨਫੋਰਸਮੈਂਟ ਏਜੰਸੀਆਂ ਆ, ਸਾਰਿਆਂ ਦੇ ਸਹਿਯੋਗ ਦੇ ਨਾਲ ਕਹਿੰਦੇ ਸ਼ਿਕਾਗੋ ਦੇ ਵਿੱਚ ਉਹਨਾਂ ਨੇ ਆਪਰੇਸ਼ਨ ਐਨਹਾਂਸਡ ਟਾਰਗੇਟਡ ਆਪਰੇਸ਼ਨਸ ਜਿਹੜੇ ਆ ਉਹ ਕੀਤੇ ਆ। ਤੇ ਇਹ US ਤੇ ਜਿਹੜਾ ਇਮੀਗ੍ਰੇਸ਼ਨ ਲਾ ਆ ਉਸ ਨੂੰ ਐਨਫੋਰਸ ਕਰਨ ਦੇ ਲਈ, ਤੇ ਲੋਕਾਂ ਦੀ ਪਬਲਿਕ ਸੇਫਟੀ ਆ ਉਸ ਨੂੰ ਬਚਾਉਣ ਦੇ ਲਈ, ਤੇ ਨੈਸ਼ਨਲ ਸਿਕਿਉਰਿਟੀ ਆ ਉਹਨਾਂ ਨੂੰ, ਜਿਹੜੇ ਕ੍ਰਿਮੀਨਲ ਏਲੀਅਨਸ ਆ ਉਹਨਾਂ ਨੂੰ ਕਮਿਊਨਿਟੀਜ਼ ਚੋਂ ਬਾਹਰ ਕੱਢਣ ਦੇ ਲਈ ਜਿਹੜਾ ਇਹ ਸਾਰਾ ਕੁਛ ਕੀਤਾ ਹੈਗਾ ਆ। ਤੇ ਇਹ ਵੀ ਜਿਹੜਾ ਦੱਸਦੇ ਜਾਈਏ, ਆਲਰੇਡੀ ਜਿਹੜੇ ਡੋਨਲਡ ਟਰੰਪ ਉਹਨਾਂ ਦਾ ਐਗਜ਼ੈਕਟਿਵ ਆਰਡਰ ਇਨਵੇਜਨ ਵਾਲਾ ਆ
ਉਸ ਦੇ ਤਹਿਤ ਜਿਹੜੀਆਂ ਬਹੁਤ ਸਾਰੀਆਂ ਪਾਵਰਸ ਆ, ਸ਼ਕਤੀਆਂ ਆ, ਉਹ ਇਹਨਾਂ ਫੈਡਰਲ ਲਾ ਐਨਫੋਰਸਮੈਂਟ ਏਜੰਸੀਜ਼ ਦੀਆਂ ਹੋਰ ਵੱਧ ਜਾਂਦੀਆਂ ਆ। ਦੰਦ ਉਹਨਾਂ ਦੇ ਜਿਹੜੇ ਆ ਉਹ ਹੋਰ ਤਿੱਖੇ ਜਿਹੜੇ ਉਹ ਹੋ ਜਾਂਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ।